ਭਾ ਨੇ ਨਾ ਕੱਲ ਥਾਂ ਸਾਫ਼ ਕਰ ਦਿੱਤਾ ਸੀ ਤੇ ਤਾਂ ਕਰਕੇ ਪੂਰਾ ਕੰਮ ਸੈੱਟ ਆ। ਬੱਕਰੀਆਂ ਪਈ ਇੰਜੋਏ ਕਰ ਰਹੀਆਂ। ਆਹ ਗਲੀਆਂ ਜੀ ਨਿੱਕੀਆਂ ਨਿੱਕੀਆਂ, ਇਹ ਭਾ ਕਿਹੜੀ ਥਾਂ ਵਾ? ਇਹ ਸਾਡੇ ਪਿੰਡ ਦੀ ਜ਼ਾਫੀ ਬਾਦੀ ਆ। ਉਹ ਮੇਰੇ ਵੱਲੋਂ ਮਠਿਆਈ ਆਉਣੀ ਆ, ਅੱਛਾ, ਤੇ ਵਸੀਮ ਨੇ ਸਾਰਿਆਂ ਨੂੰ ਖਵਾਉਣੀ। ਵਾਹ ਜੀ ਵਾਹ, ਵਸੀਮ ਮਠਿਆਈ ਯਾਰ ਵਾਹ, ਮੁਬਾਰਕਾਂ ਭਾਈ ਤੈਨੂੰ ਬੜੀਆਂ ਬੜੀਆਂ। ਹਾਂ, ਰੱਬ ਤੈਨੂੰ ਵੀ ਫਾਇਲ ਆਵੇ। ਲੋ ਜੀ ਆ ਵੰਡ ਕੱਢਦੇ ਕੱਢਦੇ ਕਰਤਾ ਭਾ ਨੇ ਕੰਮ ਯਾਰ, ਕੋ ਜਾਂਦੀ ਕਰੋ। ਅੱਛਾ ਮੈਂ ਹਲੇ ਮੂੰਹ ਸੀ ਭਾਜੀ ਕਹਿਣ ਲੱਗਾ ਹੀ ਸੀ ਨਾ ਭਾਈ ਸਿੱਟੀ ਨਾ। ਲੋ ਜੀ ਇੱਧਰ ਪਈਆਂ ਖਜੂਰਾਂ, ਕਿਆ ਬਾਤ ਆ, ਡੋਕੇ ਲਾਏ ਹੋਏ ਆ ਬਾਈ ਹੁਣਾਂ ਨੇ, ਉੱਤੋਂ ਲਾਈ ਤੁਰੇ ਆਉਂਦੇ ਉਸਤਾਦ ਜੀ। ਤੂੰ ਖਾ ਕੇ ਵੇਖਣੀ ਆ ਅੱਛਾ, ਤੇ ਫਿਰ ਦੱਸਣਾ ਮੈਨੂੰ ਖਾ ਕੇ ਵੇਖ। ਕਿਆ ਬਾਤ ਆ ਭਾਜੀ। ਆਹ ਜਿਹੜੀ ਬਲੱਡ ਲਾਈਨ ਹੈ ਸਾਡੇ ਇੱਧਰ ਲੈਂਦੇ ਪੰਜਾਬ ਦੀ, ਕੱਕਾ ਬਰਾਲਾਂ ਵਾਲਾ 2022 ਦੇ ਵਿੱਚ ਵਿਨ ਹੋਈ ਸੀ, ਸੈਕੰਡ ਪੋਜੀਸ਼ਨ ਤੇ ਆਈ ਸੀ। ਆਮ ਤੇ ਪਹੁੰਚਿਆ ਤੇ ਮੀਂਹ ਫੇਰ ਆ ਗਿਆ। ਅੱਲਾ ਹੀ ਖੈਰ ਕਰੇ ਜੀ, ਸੌਣ ਤਾਂ ਲੱਗਾ ਇਸ ਵਾਰੀ ਪੂਰੇ ਭਾਰ ਦੇ ਨਾਲ। अस्सलाम वालेकुम जी, की हाल चाल है? उम्मीद करते हैं वधिया होवोगे। वेलकम है जी तुहाडे अपने डेरे वाले दे व्लॉग च, ते वेलकम एक बारी फिर फैसलाबाद की धरती ते। लो जी फैसलाबाद आए हुए हैं, जिवें सारियां वीरां नूं पता कि ढिल्लों डेयरी फार्म ते मौजूद है इस टाइम, ते इत्थों दा रौनक मेला, इत्थों दी चहल पहल तुहानूं विखा रहे हैं। ते अज हैगा जी अपना इत्थे दूसरा दिन, ते कल सारा दिन पैंदा रहा मींह, लेकिन अज अलहमदुलिल्लाह धुप्प निकली है, पर बड़ी सोहनी दिन बड़ा सोहना लगा होया जी। ते इधर भा फैसल सुनाओ। ਕੀ ਹਾਲ ਨੇ? ਵਧੀਆ। अलहमदुलिल्लाह जी, शुक्र। सुनाओ अज तो माशाल्लाह बने ठणे हो। कल तां कहंदे मींह पै के ते बस होई सी। ਤੁਹਾਨੂੰ ਪਤਾ ਕਿ ਬਾਰਿਸ਼ 'ਚ ਕੰਮਕਾਰ ਕਰਨਾ ਔਖਾ ਹੁੰਦਾ हाँ, ਤੇ ਨਾਲ ਬੰਦਿਆਂ ਨੂੰ ਲੈ ਕੇ ਜਾਣਾ ਆਉਣਾ ਤੇ मतलब निजाम खराब हो जाता है। ਲੱਗੇ ਰਹੀਦਾ ਇਸ हाँ, वैसे भी भा माल डंगर दा काम आ, तुहानूं पता भी फिर चिकड़ खोबे दे विच ਕਹਾਵਤ ਆ ਕਿ ਡੰਗਰਾਂ ਨਾਲ ਡੰਗਰ ਹੋਣਾ ਪੈਂਦਾ। सही गल आ, ਇਹ ਤਾਂ ਪਾਲੇ ਜਾਂਦੇ मेहनती आ जी, ਜ਼ਾਹਰੀ ਗੱਲ ਆ। ਤੇ ਅੱਜ ਧੁੱਪ ਨਿਕਲੀ, ਅੱਜ ਤਾਂ ਚਾ ਚੜਿਆ ਹੋਣਾ। ਚਾਲ ਖਰਾ ਚੜਨਾ ਤੋਂ ਵੱਟ ਲੱਗ ਗਿਆ ਤੇ ਖਲੋਤਿਆਂ ਪਸੀਨਾ ਜਿਹੜਾ ਫਿਰ ਗੁੰਮਾ ਜਿਹਾ ਲੱਗ ਗਿਆ ਨਾ। ਹਬਸ ਹਾਂ, ਹਬਸ ਹੋ ਗਿਆ। ਹਵਾ ਕਰਨੀ ਡਈ। ਆ ਵੈਸੇ ਤਾਂ ਬਾਰਿਸ਼ ਦਾ ਸੀਜ਼ਨ ਆ ਹੁਣ, ਤੇ ਕਿਸੇ ਟਾਈਮ ਵੀ ਪੈ ਸਕਦੀ ਆ, ਲੇਕਿਨ ਫਿਰ ਵੀ ਸ਼ੁਕਰ ਕਰਨਾ ਚਾਹੀਦਾ ਹਰ ਹਾਲ ਦੇ ਵਿੱਚ। ਬਾਕੀ ਜੀ ਮਾਹੌਲ ਚਾਲ ਸਟਾਰਟ ਹੋ ਗਿਆ, ਦਿਨ ਮੈਂ ਕਿਹਾ ਸ਼ੁਰੂ ਕਰੀਏ, ਤੁਹਾਨੂੰ ਦਿਖਾਈਏ ਕਿ ਕਿਹੋ ਜਿਹਾ ਆਪਣਾ ਦਿਨ ਲੰਘਦਾ ਵਾ। ਅੱਜ ਐਕਟੀਵਿਟੀਜ਼ ਕਾਫੀ ਜ਼ਿਆਦਾ ਨੇ, ਵਲੌਗ ਦੇਖਿਓ ਪੂਰਾ ਜੁੜ ਕੇ, ਕਿਉਂਕਿ ਅੱਜ ਪੂਰਾ ਸਵਾਦ ਆਉਣ ਵਾਲਾ। ਕੱਲ ਮੀਂਹ ਨੇ ਕਾਫੀ ਚੀਜ਼ਾਂ ਰੋਕੀ ਰੱਖੀਆਂ, ਲੇਕਿਨ ਅੱਜ ਜਿਹੜਾ ਰੌਣਕ ਮੇਲਾ ਪੂਰਾ ਲੱਗੂਗਾ। ਇੱਧਰ ਮਾਸ਼ਾਅੱਲਾ ਮਾਲ ਡੰਗਰ ਫਿਰਦਾ ਪਿਆ, ਪੱਠੇ ਪੁੱਠੇ ਲੈਣ ਗਏ ਹੋਏ ਆ ਬੰਦੇ, ਬੱਕਰੀਆਂ ਵੀ ਇੱਧਰ ਫਿਰਦੀਆਂ ਪਈਆਂ ਵਾ, ਤੇ ਸੁੱਕ ਪੁਕਾ ਹੋਇਆ ਮਾਸ਼ਾਅੱਲਾ ਪੂਰਾ। ਭਾ ਨੇ ਨਾ ਕੱਲ ਥਾਂ ਸਾਫ਼ ਕਰ ਦਿੱਤਾ ਸੀ, ਤੇ ਤਾਂ ਕਰਕੇ ਪੂਰਾ ਕੰਮ ਸੈੱਟ ਆ। ਬੱਕਰੀਆਂ ਪਈ ਇੰਜੋਏ ਕਰ ਰਹੀਆਂ, ਤੇ ਉਸਤਾਦ ਜੀ ਚੱਲੇ ਕਹਿਣ ਨੂੰ ਚੱਲੇ ਆ ਜੀ। ਆਜੋ ਮੈਂ ਤੁਹਾਨੂੰ ਥੋੜਾ ਜਿਹਾ ਨਾ ਮੈਂ ਵੀ ਇਹੀ ਕਿਹਾ ਪਿੰਡ ਤੁਹਾਨੂੰ ਵਿਖਾਈਏ ਤੇ ਨਾਲ ਥੋੜਾ ਜਿਹਾ ਤੁਹਾਨੂੰ ਡੇਰਾ ਡੂਰਾ ਵਿਖਾਈਏ। ਚਲੋ ਭਾਈ ਚਲੋ। ਆਪਾਂ ਭਾਈ ਮੈਂ ਕਿਹਾ ਤੁਹਾਨੂੰ ਆਲਾ ਦੁਆਲਾ ਵਿਖਾਉਣਾ। ਮੈਂ ਕੱਲ ਹੀ ਵਲੌਗ 'ਚ ਦੱਸਿਆ ਸੀ, ਮੈਂ ਕਿਹਾ ਜੋ ਢਿੱਲੋਂ ਡੇਰੀ ਫਾਰਮ ਦੇ ਵਲੌਗ ਦੇ ਵਿੱਚ ਤੁਸੀਂ ਨਹੀਂ ਦੇਖਦੇ, ਇਹਦੇ ਵਿੱਚ ਉਹ ਵੇਖੋਗੇ। ਹੈ ਇਹਨਾਂ ਨੇ, ਤੁਸੀਂ ਐ ਸਮਝ ਲਓ ਵੀ BTS ਵੇਖੋਗੇ ਕਿ ਜਿਹੜਾ ਕੰਮ ਇਹ ਨਹੀਂ ਵਿਖਾਉਂਦੇ ਨਾ, ਆਪਾਂ ਉਹ ਕੱਢ ਕੇ ਵਿਖਾਉਣਾ ਤੁਹਾਨੂੰ। ਚਲੋ ਭਾਈ ਚੱਲੀਏ ਫਿਰ। ਚਲੋ ਜੀ ਚਲੋ। ਲਓ ਜੀ ਜਰਾ ਵੇਖ ਕੇ ਆਉਂਦੇ ਆ ਡੇਰਾ, ਠੀਕ ਆ, ਆਲਾ ਦੁਆਲਾ, ਉਸ ਤੋਂ ਬਾਅਦ ਭਾ ਦਾ ਪਿੰਡ। ਆਹ ਗਲੀਆਂ ਜੀ ਨਿੱਕੀਆਂ ਨਿੱਕੀਆਂ, ਇਹ ਭਾ ਕਿਹੜੀ ਥਾਂ ਵਾ? ਇਹ ਸਾਡੇ ਪਿੰਡ ਦੀ ਜ਼ਾਫੀ ਬਾਦੀ ਆ। ਅੱਛਾ ਸਾਡੇ ਪਿੰਡ ਬਸਤੀ ਕਿਹਾ ਜਾਂਦਾ। ਅੱਛਾ ਬਸਤੀ ਆ ਇਹ, ਮਤਲਬ ਤੁਹਾਡੇ ਪਿੰਡ ਦੀ ਇਹ ਟਾਊਨ ਕੱਟਿਆ ਹੋਇਆ ਬਾਹਰ ਪਿੰਡੋਂ, ਹਨਾ? ਓਕੇ। ਲੋ ਜੀ ਪਿੰਡ ਦੀਆਂ ਗਲੀਆਂ, ਓਏ ਵਾਹ ਜੀ ਵਾਹ। ਇਹ ਡੇਰਾ ਇੱਧਰ ਆ ਕਿਤੇ? ਤੇਰਾ ਇੱਧਰ ਆਪਣਾ ਅੱਛਾ ਬਾਹਰ ਠੀਕ ਹੋ ਗਿਆ ਜੀ। ਓ ਵਸੀਮ ਕੀ ਹਾਲ ਆ? ਵਧੀਆ ਵੀਰੇ ਵਧੀਆ, ਸ਼ੁਕਰ ਰੱਬ ਦਾ। ਚੱਕੀਆਂ ਨੇ ਪੱਠੇ? ਸੇਕ ਵਧਣਾ ਸੀ। ਤੁਸੀਂ ਭਾ ਪਹਿਲੇ ਕਹਿੰਦੇ ਸੀ ਵੀ ਟਾਈਮ ਨਾਲ ਨਾ ਮੀਂਹ ਕਿਤੇ ਹਟੇ ਤਾਂ ਫਿਰ ਸਵਾਦ ਆਵੇ, ਵੀ ਪੱਠਿਆਂ ਪਾਣੀ ਦੇ ਵਿੱਚ ਪੱਠੇ ਨਹੀਂ ਵੱਢੇ ਜਾਂਦੇ। ਹੁਣ ਕਹਿੰਦੇ ਸੇਕ ਵੱਧ ਗਿਆ। ਅੱਛਾ ਸੌਖੇ ਆ, ਚਲੋ ਅੱਲਾ ਖੈਰ ਕਰੇ। ਇੱਧਰ ਚਾਚਾ ਆਰਫ ਲੱਗਾ ਹੋਇਆ। ਚਾਚਾ ਕੀ ਹਾਲ ਏ? ਲੱਦੀ ਜਾਂਦੇ ਹੋ ਪੱਠੇ? ਚਲੋ ਮਾਸ਼ਾਅੱਲਾ, ਕਿਆ ਬਾਤ ਹੈ। ਇਹ ਅੱਲਾ ਦਿੱਤਾ, ਇਹ ਅੱਲਾ ਦਿੱਤਾ ਭਾ, ਮੈਨੂੰ ਪਤਾ ਇਹ ਭਾ ਡਰਾਈਵਰ ਨੇ, ਤੇ ਇਹ ਅਕਸਰ ਮਾਰ ਦੇ ਭਾ ਨਾਸਰ ਦੇ ਵਲੋਗਾਂ 'ਚ ਹੁੰਦੇ ਨਾ। ਹਾਂ ਭਾਈ ਮੈਨੂੰ ਪਤਾ ਤੁਹਾਡਾ ਵੀ। ਲੋ ਜੀ ਇੱਥੇ ਆਏ ਹੋਏ ਆ। ਇਹ ਹੈਗਾ ਜੀ 6 ਕਿਹੜਾ ਭਾਜੀ? ਇਹ ਗਰਬੀ ਵੱਡੀ 6 ਚੱਕ ਵੱਡੀ 6। ਅੱਛਾ ਇਹ 6 ਦਾ ਕੀ ਰੌਲਾ? 6 2 ਕਾਤੋਂ ਤੁਹਾਡੇ? ਸਾਡੇ ਮਤਲਬ 6 ਚੱਕ 5 ਵਾੜੀ ਹੈ ਨਾ ਇਹ ਵੀ? 6 ਚੱਕ 5 ਵਾੜੀ ਹੈ ਜੀ। ਠੀਕ ਆ। ਆ ਜਿਹੜਾ ਰਕਬਾ ਹੈਗਾ ਇਹ 6 ਚੱਕ 5 ਵੜਦਾ ਹੀ ਆ। 5 ਵੜਦਾ। ਠੀਕ ਆ। ਸਾਡੇ ਅਸਲ 'ਚ 6 21 ਸੀ। ਠੀਕ ਆ। ਉਹ ਫਿਰ ਵਾਮ ਵੱਧ ਗਈ। ਅੱਛਾ ਫਿਰ 2-3 ਮਰਬੇ ਦੂਰ ਜਾ ਕੇ ਕੁਛ ਵਡੇਰੇ ਉਧਰ ਬਹਿ ਗਏ। ਅੱਛਾ ਇੱਧਰ ਆ ਗਏ। ਉਹ ਵੀ ਤੁਹਾਡੀ ਪੈਲੀ ਆ? ਮਤਲਬ
6 ਦਾ ਹੀ ਰਕਬਾ ਉਹ ਵੀ 6 ਦਾ ਹੀ ਰਕਬਾ। ਠੀਕ ਹੋ ਗਿਆ। ਇਹ ਹੈ ਸੀ 50 ਮਰਬੇ 50 ਮਰਬਿਆਂ ਦਾ ਪਿੰਡ ਸੀ। 25 ਮਰਬੇ ਆ ਗਿਆ 6 ਨੂੰ। ਅੱਛਾ 25 ਮਰਬੇ ਚਲ ਗਏ ਉਸ 'ਚ। ਅੱਛਾ ਹੁਣ ਮੈਂ ਸਮਝ ਗਿਆ, ਮੈਂ 6 ਹੋਈਆਂ ਤਾਂ 2 ਵੰਡ ਇਹ ਸਾਰਿਆਂ ਨੂੰ ਪਤਾ ਇਹੀ ਆ ਕਿ 6 ਚੱਕ 5 ਵੜ ਇੱਕੋ ਹੀ ਆ ਭਾਈ, ਲੇਕਿਨ 2 ਪਰ ਇਹ ਰਾਜ ਦੀ ਗੱਲ ਆ ਕਿ 6 ਚੱਕ 5 ਵੜ 2 ਆ, ਇੱਕ ਛੋਟੀ 6 ਤੇ ਇੱਕ ਵੱਡੀ 6। ਮੈਂ ਤੁਹਾਨੂੰ ਵਾਜ਼ਿਹ ਤੌਰ ਤੇ ਸਮਝਾਉਣਾ, ਠੀਕ ਆ, ਐਵੇਂ ਸਮਝ ਨਹੀਂ ਲੱਗਣੀ ਕਿ ਲਾ ਲਓ ਕਿ 2 ਭਰਾ ਸੀ, ਠੀਕ ਆ, ਉਹ ਜਦੋਂ ਵੰਡ ਪਈ ਹਾਂਜੀ ਇੱਕ ਐਸ ਮਰਬੇ ਰਹਿ ਗਿਆ, ਠੀਕ ਆ, ਇੱਕ ਇਧਰਲੇ ਮਰਬੇ ਆ ਗਿਆ, ਠੀਕ ਆ, ਠੀਕ ਹੈ ਜੀ। ਇਹਦੇ ਵਿੱਚ ਫਾਸਲਾ ਸੀ, ਹਾਂ ਹਾਂ ਫਾਸਲਾ ਸੀ 2 ਮਰਬਿਆਂ ਦਾ, ਠੀਕ ਆ, ਇੱਕ ਆਪਣਾ ਇਧਰਲੇ ਮਰਬੇ ਚਲ ਗਿਆ, ਇੱਕ 2 ਮਰਬੇ ਜਿਹੜਾ ਦੂਰ ਮਰਬਾ ਸੀ ਉਧਰ ਚਲਾ ਗਿਆ। ਇਧਰਲਾ ਜਿੰਨਾ ਏਰੀਆ ਹੈ ਨਾ, ਹਾਂਜੀ ਇਹ 1 ਹੀ 6 ਆ, ਠੀਕ ਆ, ਤੇ ਜਿੱਥੇ ਆਪਣਾ ਹੈ ਆ ਦਰਬਾਰ ਆ, ਠੀਕ ਆ, ਜਿੱਥੇ ਆਪਣਾ ਟਾਊਨ ਆ, ਠੀਕ ਆ, ਆਪਣਾ ਪਿੰਡ ਆ, ਨਾਲ ਜ਼ਾਫੀਬਾਦੀ ਕੱਟੀ ਜਿੱਥੋਂ ਆਪਾਂ ਹੋ ਕੇ ਆਈ, ਠੀਕ ਆ, ਇਹ 1 6 ਆ। ਓਕੇ ਇਧਰ ਨੂੰ ਹੁਣ ਕੈਮਰਾ ਮਾਰੋ, ਜ਼ੂਮ ਕਰੋ, ਉਹ ਮਸਜਿਦ ਨਜ਼ਰ ਆਉਂਦੀ ਆ ਰਹੀ ਆ, ਉਹ ਸਾਹਮਣੇ ਆ ਜਿਹੜੀ ਆ ਇੱਕ ਹੋਰ 6 ਆ ਗਈ ਆ। ਇਹ ਦੂਸਰੀ 6 ਆ। ਅੱਛਾ ਇਹ ਦੂਸਰੀ 6 ਆ, ਆ ਆਪਾਂ ਇੱਕੋ 6 ਚ ਖੜੇ ਆ। ਆ ਸ਼ਰਕੀ ਆ, ਗਰਬੀ ਆ, ਠੀਕ ਆ, ਵੱਡੀ 6 ਆ, ਠੀਕ ਆ, ਉਹ ਆ ਛੋਟੀ 6, ਠੀਕ ਹੋ ਗਿਆ, ਸ਼ਰਕੀ ਛੋਟੀ 6, ਠੀਕ ਹੋ ਗਿਆ। ਲੋ ਜੀ ਆ 6ਵਾਂ ਦੋਵਾਂ ਜਿਹੜੀਆਂ 2 6ਵਾਂ ਨਾ, ਇਹਨਾਂ ਦਾ ਪਤਾ ਲੱਗ ਗਿਆ ਵੀ ਇਹ ਇਦਾਂ ਵਾ। ਮੈਨੂੰ ਲੱਗਦਾ ਸੀ ਵੀ ਜਿੱਥੋਂ ਆਪਾਂ ਆਏ ਆ ਉਹ ਇੱਕ ਹੋਰ 6 ਆ ਜਿਹੜਾ ਰਕਬਾ ਵਾ ਇਹ ਐਸ 6 ਦਾ ਵਾ, ਲੇਕਿਨ ਇਹ ਇੱਕੋ 6 ਆ ਜਿੱਥੇ ਖੜੇ ਆ। ਉਹ ਪਰੇ ਨੂੰ ਜਾ ਕੇ ਤੇ ਕੰਮ ਵੱਧਦਾ ਵਾ। ਕੰਮ ਵੱਧਦਾ, ਠੀਕ ਹੋ ਇੱਕ ਗਿਆ। ਸੜਕ ਨਿਕਲਦੀ ਆ, ਹਾਂ ਹਾਂ ਉਹਨਾਂ ਓਕੇ, ਦੇ ਬੋਲਿਆ ਰੋਡ, ਅੱਛਾ ਬੋਲੇ ਵਾਲਾ ਰੋਡ, ਉਸ ਤੋਂ ਪਰਲੀ ਸਾਈਡ ਤੇ ਉਹ ਦੂਸਰੀ 6 ਆ। ਓਕੇ ਓਕੇ ਓਕੇ। ਲੋ ਜੀ ਆ ਗੱਲ ਇਹ ਵੰਡਿਆ ਇਹ ਗੱਲ ਆ, ਕਿਉਂਕਿ ਮੋਸਟਲੀ ਨਾ ਜਿਹੜੇ ਵੀ ਦੇਖਣ ਵਾਲੇ ਸਾਰੇ ਭਾ ਨੂੰ ਵੀ ਹੋ ਸਕਦਾ ਪਤਾ ਵੀ ਹੋਵੇ, ਇਹ ਵੀ ਆਪਾਂ ਨਹੀਂ ਕਹਿ ਸਕਦੇ ਕਨਫਰਮ, ਉਹ ਲੇਕਿਨ ਮੈਂ ਤੁਹਾਨੂੰ ਹੋਰ ਵੰਡ ਕੱਢ ਦੇਣਾ ਜਿਹੜੇ ਸੋਸ਼ਲ ਮੀਡੀਆ ਨਾਲ ਅਟੈਚ ਆ ਨਾ, ਹਾਂਜੀ ਹਾਂਜੀ ਕਿ ਐਸ 6 ਦੇ ਵਿੱਚ ਆ ਜਾਂਦੇ ਆ ਭਾਈ ਨਾਸਰ, ਠੀਕ ਆ, ਜਿਹੜਾ ਹਰ ਬੰਦੇ ਨੂੰ ਪਤਾ ਹੈ। ਹਾਂਜੀ ਉਧਰਲੀ ਸਾਈਡ ਤੇ ਕਬੱਡੀ ਦੇ ਰਿਲੇਟਡ ਇੱਕ ਸ਼ਹਜ਼ਾਦ ਨੀਪ ਢਿੱਲੋਂ, ਅੱਛਾ ਅੱਛਾ, ਜਦੋਂ ਬਾਸ ਬਾਟੋ ਨਹੀਂ ਖੇਡਦੇ ਹੁੰਦੇ ਸੀ ਉਦੋਂ ਬੜਾ ਤਗੜਾ ਪਲੇਅਰ ਸੀ। ਠੀਕ ਆ, ਗਾ ਹੁਣ ਉਹ ਉਸ ਨਾਮ ਤੋਂ ਜਾਣਿਆ ਜਾਂਦਾ ਸੀ, ਉਹ ਉਸ ਨਾਮ ਤੋਂ ਜਾਣਿਆ ਜਾਂਦਾ। ਠੀਕ ਹੋ ਗਿਆ, ਹੁਣ ਠੀਕ ਹੋ ਉਹ ਸੀ 6 ਦਾ, ਇੱਕ ਉਹਦਾ ਹੀ ਸ਼ਾਗਿਰਦ ਆ ਕੀਲ ਅੰਸਾਰੀ, ਗਿਆ, ਠੀਕ ਆ, ਗਾ ਉਹਦੇ ਨਾਂ ਤੋਂ 6 ਜਾਣੀ ਜਾਂਦੀ ਆ। ਓਕੇ ਮਤਲਬ ਤੁਹਾਡੀਆਂ ਦੋਵੇਂ ਛੇਵਾਂ ਮਸ਼ਹੂਰ ਆ ਐ ਕਹਿ ਲੋ। ਬਾਕੀ ਲੋ ਜੀ ਇੱਧਰ ਪੱਠੇ ਪੁੱਠੇ ਤੇ ਲੱਦੇ ਚੱਲੇ ਆ, ਤੇ ਉਸ ਤੋਂ ਬਾਅਦ ਹੁਣ ਪਾਉਣਗੇ ਬੰਦੇ ਚਾਲੇ। ਕਿਉਂ ਵਸੀਮ ਭਾਈ ਗਿਆ ਨਹੀਂ ਤੂੰ ਤਾਂ ਜਾਣਾ ਸੀ ਅੱਜ? ਚਲੋ ਚੰਗੀ ਗੱਲ ਆ, ਕਹਿੰਦੇ ਨਾਲੇ ਵਸੀਮ ਦੀ ਦਾੜ ਦੁਖਦੀ ਸੀ ਯਾਰ। ਨਹੀਂ। ਹਾਂ ਨਹੀਂ ਦੁਖਦੀ ਹਾਂਜੀ ਆ ਅੱਗੇ ਐਸੋ ਦੂਸਰਾ ਕੀ ਨਾਮ ਹੈ ਗੰਗਾਲੇ ਉਹ ਇਹਦੇ ਦੰਦ ਉਹ ਸਾਫ਼ ਕਰਨਾ। ਉਹਦੀ ਹੋਈ ਆ ਮੰਗਣੀ, ਅੱਛਾ ਅੱਜ ਮੰਗਣੀ ਦੀਆਂ ਖੁਸ਼ੀਆਂ ਆਪਣੇ ਫਾਰਮ ਤੇ ਵੰਡੀਆਂ ਜਾਣੀਆਂ। ਵਾਹ ਅੱਜ ਨਹੀਂ ਹੋਣੀਆਂ ਕੱਲ ਹੋਣੀ। ਯਾਰ ਜਦੋਂ ਵੀ ਪਾ ਹੋਣੀਆਂ ਵਾ। ਕਰ ਗਏ ਆ ਨਾ ਅਗਲੇ, ਡਨ ਹੋ ਗਈ ਆ, ਤੇ ਉਹ ਮੇਰੇ ਵੱਲੋਂ ਮਠਿਆਈ ਆਉਣੀ ਆ ਅੱਛਾ ਤੇ ਵਸੀਮ ਨੇ ਸਾਰਿਆਂ ਨੂੰ ਖਵਾਉਣੀ ਆ। ਵਾਹ ਜੀ ਵਾਹ ਵਸੀਮ ਮਠਿਆਈ ਯਾਰ ਵਾਹ, ਮੁਬਾਰਕਾਂ ਭਾਈ ਤੈਨੂੰ ਬੜੀਆਂ ਬੜੀਆਂ। ਹਾਂ ਰੱਬ ਤੈਨੂੰ ਵੀ ਫਾਇਲ ਲਾਵੇ। ਇਹੀ ਆ ਜੀ ਗੱਲ ਸੱਚੀ ਆ। ਇਹ ਭਾਈ ਜਿਹੜਾ ਬੰਦਾ ਕਹਿੰਦਾ ਵੀ ਮੰਗਣੀ ਵਿਆਹ ਜੋ ਵੀ ਆ, ਇਹ ਪਹਿਲਾਂ ਚਾਹ ਹੁੰਦਾ, ਠੀਕ ਆ। ਨਿਆਣਿਆਂ ਦੀ ਕਹਾਵਤ ਆ ਨਾ, ਜਿਹੜਾ ਲੱਡੂ ਖਾਵੇ ਰਿਸ਼ਤਾ ਵੇਖ ਕੇ ਗਿਆ ਤੇ ਖੁਸ਼ੀ ਹੁੰਦੀ ਆ। ਹਾਂ ਉਹ ਸਿਆਣਿਆਂ ਦੇ ਮੰਗਣੀ ਹੋ ਗਈ, 11 ਬੇਲੀਆਂ ਤੋਂ ਗਿਆ, ਹਾਂ ਵਿਆਹ ਹੋ ਗਿਆ ਮਾਂ ਪਿਓ ਤੋਂ ਗਿਆ, ਬੱਚਾ ਹੋ ਗਿਆ ਉਹ ਆਪਣੇ ਆਪ ਤੋਂ ਵੀ ਗਿਆ। ਆਪਣੇ ਆਪ ਤੋਂ ਵੀ ਗਿਆ। ਓ ਜੀ ਆ ਵੰਡ ਕੱਢਦੇ ਕਰਤਾ ਭਾਣ ਕੰਮ ਯਾਰ, ਕੋ ਜਾਂਦੀ ਕਰੋ। ਅੱਛਾ ਮੈਂ ਹਲੇ ਮੂੰਹ ਸੀ ਭਾਜੀ ਕਹਿਣ ਲੱਗਾ ਹੀ ਸੀ ਹਾਂ ਕਿ ਡਿੱਗ ਜਾਣਾ। ਨਾ ਭਾਈ ਸਿੱਟੀ ਨਾ। ਭਾਈ ਕਹਿੰਦੇ ਤੁਹਾਨੂੰ ਡੇਰੇ ਦੀ ਵੰਡ ਕੱਢ ਕੇ ਖਵਾਉਣਾ। ਕਾ ਵੰਡ ਤੋਂ ਤਾਂ ਕੱਢਾਂਗੇ ਜਿੱਥੋਂ ਬਚਾਂਗੇ, ਕਹਿਣ ਹੀ ਲੱਗਾ ਸੀ ਮੈਂ ਹਲੇ। ਓ ਯਾਰ ਇਹਨੂੰ ਹੁਣ ਕੱਢੀਏ। ਕੱਢਦਾ ਯਾਰ, ਆਸਾ ਤੇ ਰੋਕ ਲਵੇ ਭਾ, ਕਰਦਾ ਕੰਮ ਹੋਈ। ਸਾਰੇ ਖਲੋ ਕੇ ਆਪਣੇ ਨਾਲ ਵੇਖਿਆ ਤਾਂ ਓ ਯਾਰ ਕੋ ਬੰਦੇ ਵਾਲੀ ਗੱਲ। ਓ ਚਲੋ ਯਾਰ, ਲੋ ਜੀ ਇੱਧਰ ਆ ਗਏ ਆਪਾਂ ਭਾ ਦੇ ਅਮਰੂਦਾਂ ਵਾਲੇ ਬਾਗ ਦੇ ਵਿੱਚ। ਆਹ ਅਮਰੂਦਾਂ ਵਾਲਾ ਬਾਗ ਸਾਰਿਆਂ ਨੇ ਮੇਬੀ ਵੇਖਿਆ ਹੀ ਹੋਵੇ ਵਲੌਗ ਦੇ ਵਿੱਚ, ਹੈਨਾ। ਬਿਲਕੁਲ ਜੀ ਬਿਲਕੁਲ। ਤੇ ਅਸੀਂ ਕਿਹਾ ਵੀ ਇੱਧਰ ਮੜਾ ਜਾਏ ਸੀ ਗੇੜਾ ਮਾਰਨ। ਭਾ ਵੰਡ ਕੱਢ ਕੇ ਖਾਂਦਾ ਪਿਆ ਸੀ, ਆਹ ਛੇ ਕਿਹੜੀ ਉਹ ਛੇ ਕਿਹੜੀ ਆ। ਵੰਡ ਸਾਡੀ ਨਿਕਲ ਗਈ ਸੀ ਉੱਥੇ, ਅਸੀਂ ਰੱਬ ਰੱਖ ਗਿਆ ਯਕੀਨ ਮੰਨੋ। ਮੈਂ ਕਹਿਣ ਹੀ ਲੱਗਾ ਸੀ ਹਲੇ ਵੀ ਚੱਲੇ ਆ, ਤੇ ਉਹ ਪਹਿਲਾਂ ਭੇਜ ਲੈ ਕੇ ਗਏ। ਤੇ ਇੱਧਰ ਆਏ ਆ, ਮਾਹੌਲ ਚੱਲ ਬੜਾ ਸੋਹਣਾ ਸੀ। ਮੈਂ ਕਿਹਾ ਯਾਰ ਵੀ ਆਹ ਬੜਾ ਮਾਹੌਲ ਭਾਜੀ ਬਣਿਆ ਵਾ। ਇਹ ਖਜੂਰਾਂ ਡੋਕੇ ਲੱਗੇ ਹੋਏ ਆ, ਹਾਂ ਬਿਲਕੁਲ। ਇਹ ਖਜੂਰਾਂ ਦਾ ਬਾਗ ਆ ਜੀ ਇੱਧਰ, ਤੇ ਬੜਾ ਜ਼ਿਆਦਾ ਕਮਾਲ। ਇਹ ਲਾਗੇ ਤੁਹਾਡਾ ਮੋਟਰਵੇ ਲੰਘਦੀ ਹੈ ਨਾ, ਆ ਪਿਛਲੇ ਪਾਸੇ ਮੋਟਰਵੇ ਆ। ਅਗਲੀ ਸਾਈਡ ਤੇ ਜਦੋਂ ਆਪਾਂ 3 ਕਿੱਲੇ ਆ, 3 ਕਿੱਲੇ ਨੂੰ ਕ੍ਰਾਸ ਕਰਨੇ ਆ ਮੇਨ ਬਾਈਪਾਸ ਆ ਜਾਂਦਾ। ਅੱਛਾ ਜਿਹੜਾ ਤੁਸੀਂ ਲਾ ਲਓ ਗੋਜਰੇ ਟੋਬੇ ਪੈਂਸਰੇ ਇਧਰ ਨੂੰ ਜਾਂਦਾ, ਇਧਰ ਚਨਿਓਟ ਲਾਲੀਆਂ
ਰੱਬੂਆ ਤੇ ਮਤਲਬ ਫੇਮਸ ਸਿਟੀ ਜਿਹੜੇ ਆ ਇਹ ਸਾਡੇ ਇਸ ਤੁਹਾਨੂੰ ਲੱਗਦੇ ਆ ਸਾਰੇ ਲੱਗਦੇ ਆ ਸਾਰੇ। ਹਾਂ ਇਸ ਏਰੀਏ ਨੂੰ ਮੇਨ ਲੱਗਦੇ ਬਾਈਪਾਸ ਆ ਹਾਂ, ਇਹਦੇ ਹਾਂ। ਮੇਨ ਮੋਟਰਵੇ ਆ ਮੋਟਰਵੇ ਤੇ ਫਿਰ ਲੱਗਦਾ ਸਾਰੇ ਪਾਸੇ ਹੀ ਕਿ ਸਾਰੇ ਹਾਂ ਪਾਸੇ ਹੀ। ਹਾਂ ਬਾਕੀ ਮਾਸ਼ਾਅੱਲਾ ਜੀ ਆ ਤਾਂ ਕਿਆ ਬਾਤ ਆ ਰੌਣਕ ਆ ਪਾ ਇੱਥੇ ਤੇ ਜਦੋਂ ਚਿੜੀਆਂ ਬੈਠੀਆਂ ਹੋਣਗੀਆਂ ਤੇ ਕਿਆ ਬਾਤਾਂ ਹੁੰਦੀਆਂ ਹੋਣਗੀਆਂ ਸ਼ਾਮ ਨੂੰ ਬਿਲਕੁਲ ਜੀ ਤੇ ਜਦੋਂ ਸੂਰਜ ਢਲਦਾ ਹੋਣਾ ਉਦੋਂ ਤੇ ਡੋਕਿਆਂ ਦੇ ਵਿੱਚੋਂ ਕਿਆ ਬਾਤ ਲੱਗਦੀ ਹੋਣੀ ਹੈ ਨਾ ਪੂਰੀ ਚਹਿਲ ਪਹਿਲ ਪੂਰਾ ਹਾਂ ਮਾਸ਼ਾਅੱਲਾ ਤੇ ਆਓ ਵੇਖੋ ਡੋਕੇ ਉਧਰ ਤੋੜਨ ਦੇ ਆ ਚਲੀਏ ਉੱਥੇ ਲਾਗੇ ਚੱਲ ਜਾਂਦੇ ਆ ਆਜੋ ਲੋ ਜੀ ਡੋਕੇ ਤੋੜਨ ਦੇ ਖਜੂਰਾਂ ਵਗੈਰਾ ਤੋੜਦੇ ਪਏ ਆ ਦੇਖਦੇ ਆ ਕੀ ਸੂਰਤ ਹਾਲ ਆ ਕਿਉਂਕਿ ਸਾਡੇ ਵਾਲੇ ਪਾਸੇ ਬਾਗ ਨਹੀਂ ਹੈਗਾ ਭਾਜੀ ਬਿਲਕੁਲ ਵੀ ਮਤਲਬ ਖਜੂਰਾਂ ਇੱਕ ਅੱਧੀ ਤਾਂ ਲੱਗੀ ਹੋਊਗੀ ਪਰ ਬਾਗ ਨਹੀਂ ਹੈਗੇ ਖਜੂਰਾਂ ਦੇ ਅੰਬਾਂ ਦੇ ਬਾਗ ਹੈਗੇ ਇੱਕ ਦੋ ਤੇ ਬਾਕੀ ਅਮਰੂਦ ਤਾਂ ਚਲੋ ਵੀ ਆਮ ਹਰ ਪਾਸੇ ਮੋਸਟਲੀ ਹੁੰਦੇ ਲੇਕਿਨ ਇਦਾਂ ਦੀਆਂ ਜਿਹੜੇ ਫਲ ਫਰੂਟ ਆ ਨਾ ਉਹ ਆਪਣੇ ਪਾਸੇ ਹੈ ਨਹੀਂਗੇ ਲੋ ਜੀ ਇੱਧਰ ਪਈਆਂ ਖਜੂਰਾਂ ਕਿਆ ਬਾਤ ਆ ਡੋਕੇ ਲਾਏ ਹੋਏ ਆ ਬਾਈ ਹੁਣਾਂ ਨੇ ਉੱਤੋਂ ਲਾਈ ਤੁਰੇ ਆਉਂਦੇ ਉਸਤਾਦ ਜੀ ਨਾਲ ਲਾ ਕੇ ਰੱਖੀ ਜਾਂਦੇ ਆ ਨਾ ਫਿਰ ਅੱਛਾ ਉਸ ਤੋਂ ਬਾਅਦ ਪੈਲ ਪੈਣੀ ਇਹਨਾਂ ਦੀ ਹਨਾ ਪਹਿਲ ਕੀ ਪੈਣੀ ਸਾਡੇ ਜਿਹੜਾ ਮੇਨ ਰੋਡ ਆ ਨਾ ਬਾਈ ਹਾਂਜੀ ਹਾਂਜੀ ਇਹ ਤੇ ਇਵੇਂ ਜਾ ਕੇ ਰੇੜੀਆਂ ਵਾਲੇ ਡੋਕੇ ਲਾ ਲੈਂਦੇ ਆ ਹਾਂ ਉਹ ਅੱਲਾ ਦੇ ਹੁਕਮ ਨਾਲ ਸ਼ਾਮ ਤੱਕ ਜਿੰਨੇ ਲਾ ਲੈਂਦੇ ਆ ਨਾ ਸ਼ਾਮ ਤੱਕ ਵੇਚ ਜਾਂਦੇ ਆ ਕਿਆ ਬਾਤ ਆ ਜੀ ਕਿਆ ਬਾਤ ਆ ਆ ਬਾਈ ਹੁਣੇ ਲੱਗੇ ਇੱਧਰ ਚੜਨ ਉੱਤੇ ਇਹ ਲੇਬਰ ਲਾਉਣ ਦੇ ਅੱਛਾ ਅੱਛਾ ਉਹ ਜੀ ਡੋਕੇ ਉਤਰਦੇ ਪਏ ਆ ਤੇ ਇਹ ਜਿਵੇਂ ਤਮਿਲਨਾਡੂ ਦੇ ਵਿੱਚ ਇਸ ਤਰ੍ਹਾਂ ਹੁੰਦਾ ਫਿਲਮਾਂ ਦੇ ਵਿੱਚ ਵੇਖਿਆ ਵਾ ਹਨਾ ਉਹ ਐ ਚੜ ਕੇ ਤਾਂ ਤੇ ਉਸ ਤੋਂ ਬਾਅਦ ਲਾਉਂਦੇ ਆ ਲੋ ਜੀ ਭਾ ਹੁਣ ਇੱਧਰ ਲੱਗੇ ਹੋਏ ਆ ਜੀ ਖਜੂਰਾਂ ਤੋੜਨ ਵਾਸਤੇ ਸਾ ਜੀ ਡੋਕੇ ਆ ਭਾਜੀ ਕਿਸ ਵਾਸਤੇ ਆ ਅੱਛਾ ਸ਼ਿਕੰਜੇ ਦੇ ਵਿੱਚ ਆ ਪਾ ਕੇ ਅੜਾ ਕੇ ਤੇ ਖਿੱਚੀ ਆਉਣੀਆਂ ਸਹੀ ਵੇਖੋ ਜੀ ਰੱਬ ਦੀ ਕੁਦਰਤ ਵੇਖ ਲਾ ਕਿੱਡੀ ਉੱਚੇ ਲੱਗੇ ਆ ਤੇ ਗੁੱਛੇ ਦੇ ਗੁੱਛੇ ਹੀ ਲੱਥਦੇ ਗੁੱਛੇ ਦੇ ਗੁੱਛੇ ਲੱਥਦੇ ਆ ਸਹੀ ਗੱਲ ਆ ਕਿਆ ਬਾਤ ਆ ਜੀ ਮਾਸ਼ਾਅੱਲਾ ਇਹ ਭਾ ਇਦਾਂ ਹੀ ਮੰਡੀ ਚੱਲ ਜਾਂਦੀਆਂ ਜਾਂ ਇਦਾਂ ਹੀ ਵੇਚ ਜਾਂਦੀਆਂ ਇੱਥੇ ਕਿਤੇ ਅੱਛਾ ਮਤਲਬ ਇਹ ਪੈਲ ਪੈ ਗਈ ਇਹਨਾਂ ਨੂੰ ਅੱਛਾ ਇੱਕ ਦਿਨ ਦੇ ਵਿੱਚ ਹੋ ਜਾਂਦੀ ਤਿਆਰ ਭਾਜੀ ਕਿਆ ਬਾਤ ਆ ਜੀ ਲੋ ਜੀ ਆ ਭਾ ਹੁਣ ਲੈ ਕੇ ਤੁਰੇ ਆਉਂਦੇ ਆ ਚੰਗਾ ਮਾਸ਼ਾਅੱਲਾ ਵਜ਼ਨ ਆ ਖਜੂਰਾਂ ਦਾ ਡੇਰੇ ਵਾਲਾ ਖਾ ਕੇ ਕਿਆ ਬਾਤ ਆ ਜੀ जनाब बिस्मिल्लाह अस्सलाम वालेकुम और जनाब तबीयत सेहत ਇਹਨਾਂ ਦੇ ਮਿਠਾਸ ਦਾ ਸ਼ਹਿਦ ਦੀਆਂ ਮੱਖੀਆਂ ਸਾਰੀਆਂ ਆ ਕੇ ਜਮਾ ਹੋਈਆਂ ਉਹੀ ਮੈਂ ਦੇਖਦਾ ਪਿਆ ਵਾਂ ਵੀ ਕਿਆ ਬਾਤ ਆ ਯਾਰ ਫਿਰ ਇਹ ਸ਼ਹਿਦ ਲੋ ਜੀ ਐ ਨੂੰ ਆਏ ਆ ਬਾਗ ਤੋਂ ਡੇਰੇ ਵਾਲੇ ਪਾਸੇ ਤੇ ਆ ਭਾਜੀ ਫਾਰਮ ਆ ਕਿ ਡੇਰਾ ਵਾ ਕੀ ਚੀਜ਼ ਆ ਇਹ ਨਾ ਤਕਰੀਬਨ 1984-85 ਦਾ ਉਹਨਾਂ ਬੈਂਡ ਉਠਾਉਣ ਵਾਸਤੇ ਡੇਰਾ ਬਣਾਇਆ ਅੱਛਾ ਤਾਂ ਇਹ ਕੱਚੀਆਂ ਕੰਧਾਂ ਵਾ ਕੱਚੀਆਂ ਕੰਨਾਂ ਤੇ ਫਿਰ ਉਹ ਕਿ ਜਿਵੇਂ ਜਿਵੇਂ ਹੁਣ ਦੌਰ ਲੰਘਦਾ ਗਿਆ ਹਾਂ ਹਾਂ ਉਹ ਜਿੱਥੋਂ ਟੁੱਟਦਾ ਸੀ ਉੱਥੇ ਉਹ ਦੂਸਰੀਆਂ ਕੰਨਾਂ ਕਰਕੇ ਨਾਲ ਕਮਰੇ ਤੇ ਨਾਲ ਉਹਨਾਂ ਜਾਨਵਰਾਂ ਵਾਸਤੇ ਐਡ ਕਰ ਲਿਆ ਠੀਕ ਆ ਮਤਲਬ ਫਾਰਮ ਡੇਰੀ ਫਾਰਮ ਬਣਾ ਲਿਆ ਹਾਂ ਅੱਛਾ ਪਹਿਲਾਂ ਡੇਰਾ ਸੀ ਉਸ ਤੋਂ ਬਾਅਦ ਇਹ ਬ੍ਰਿਗੇਡੀਅਰ ਨੂੰ ਲਾਟ ਹੋਇਆ ਸੀ ਮਰੱਬਾ ਅੱਛਾ ਉਹਨੇ ਬੈਂਡ ਉਠਾਉਣ ਵਾਸਤੇ ਡੇਰਾ ਬਣਾਇਆ ਸੀ ਜਿਵੇਂ ਤੁਹਾਡੇ ਵਾਲਾ ਮਰੱਬਾ ਹੈਗਾ ਲਾਟ ਵਾਲਾ ਮਰੱਬਾ ਮਰੱਬਾ ਇਹ ਬ੍ਰਿਗੇਡੀਅਰ ਵਾਲਾ ਮਰੱਬਾ ਬ੍ਰਿਗੇਡੀਅਰ ਵਾਲਾ ਮਰੱਬਾ ਵਾਜਦਾ ਠੀਕ ਹੋ ਗਿਆ ਇਹਨੂੰ ਬਾਗਾਂ ਵਾਲਾ ਮਰੱਬਾ ਵੀ ਕਹਿ ਸਕਦੇ ਆ ਹੈ ਤੇ ਯਾਰ ਇੱਥੇ ਨਾ ਮੈਂ ਚੀਜ਼ਾਂ ਇੱਕ ਦੋ ਦੇਖੀਆਂ ਮੈਂ ਤੁਹਾਨੂੰ ਪਤਾ ਕਿ ਆਪਾਂ ਹੁਣ ਬਾਹਰ ਅੰਦਰ ਨਿਕਲੇ ਹੋਏ ਆ ਥੋੜਾ ਜਿਹਾ ਤੇ ਬੜੀਆਂ ਚੀਜ਼ਾਂ ਦੇਖਣ ਨੂੰ ਵੇਖਣ ਨੂੰ ਮਤਲਬ ਸਿੱਖਣ ਨੂੰ ਸੁਣਨ ਨੂੰ ਮਿਲਦੀਆਂ ਵਾ ਸੋ ਇੱਥੇ ਹੁਣ ਇਸ ਡੇਰੇ ਦੇ ਆਲੇ ਦੁਆਲੇ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਅਟਰੈਕਟ ਕਰਦੀ ਨਾ ਉਹ ਸਿਰਫ ਔਰ ਸਿਰਫ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਕਿ ਆਹ ਪੌਦੇ ਆ ਆ ਮਤਲਬ ਇੰਟਰੈਂਸ ਆ ਐਗਜ਼ਿਟ ਆ ਵੀਆਈਪੀ ਬਾਗ ਆ ਠੀਕ ਆ ਪੌਦੇ ਬੜੇ ਸੋਹਣੇ ਲੱਗੇ ਹੋਏ ਦੇਖੋ ਨਾ ਆਹ ਜਿਹੜਾ ਆਹ ਲੱਗਿਆ ਹੋਇਆ ਮੇਰੇ ਖਿਆਲ ਨਿੰਬੂ ਵਗੈਰਾ ਤੇ ਉਹ ਉਧਰ ਫੁੱਲ ਸ਼ੁੱਲ ਲੱਗੇ ਆ ਜਾਮਨ ਲੱਗੇ ਆ ਮਤਲਬ ਵਾਵਾ ਸੋਹਣੇ ਫਲ ਫਰੂਟ ਵਾਲੇ ਪੌਦੇ ਲੱਗੇ ਆ ਕਿ ਉਹਨਾਂ ਜਿੰਨੇ ਵੀ ਇੰਟਰਸਟ ਹੈ ਨਾ ਹਾਂਜੀ ਹਾਂਜੀ ਅਗਰ ਤੇ ਆਪਾਂ ਥੋੜਾ ਜਿਹਾ ਅੱਗੇ ਜਾਂਦੇ ਆ ਨਾ ਹਾਂਜੀ ਆਜੋ ਬਲਕਿ ਉਹ ਵੀ ਆਪਾਂ ਤਾਂ ਨਾਲ ਵਿਖਾ ਹੀ ਦਿੰਨੇ ਆ ਅੱਛਾ ਹਾਂ ਉਹ ਦੱਸਣ ਦੀ ਚੀਜ਼ ਹੋਰ ਤੇ ਵੇਖਣ 'ਚ ਹੋਰ ਆ ਜਾਂਦੀ ਹਾਂ ਆਓ ਮੈਂ ਤੁਹਾਨੂੰ ਉਹ ਵੀ ਵਿਖਾਉਂਦਾ ਨਹੀਂ ਇੰਟਰੈਂਸ ਵਾਕਈ ਬੜਾ ਸੋਹਣਾ ਅੱਛਾ ਮੈਂ ਨਾ ਹੁਣ ਉਧਰੋਂ ਥੋੜਾ ਜਿਹਾ ਐਨੂੰ ਆਏ ਆ ਤੇ ਪੌਦਿਆਂ ਨੂੰ ਦੇਖ ਦੇਖ ਕੇ ਨਾ ਇੱਕ ਵੈਸੇ ਹੀ ਦਿਲ ਚ ਆ ਜਾਂਦਾ ਵਾ ਮੈਨੂੰ ਥੋੜਾ ਜਿਹਾ ਹੈ ਵਾ ਸੋਹਣੇ ਲੱਗਦੇ ਪੌਦੇ ਵੀ ਹਨਾ ਤੇ ਵੀ ਲੱਗੇ ਹੋਣ ਲਾਏ ਹੋਣ ਆਪ ਬਿਲਕੁਲ ਤੇ ਜਿਵੇਂ ਹੁਣ ਆਪਾਂ ਸੋਚਣ ਰਹੇ ਆ ਵੀ ਆਪਾਂ ਹੁਣ ਜਿਹੜਾ ਘਰ ਬਣਾਉਣੇ ਪਿਆ ਉਹਦੇ ਅਗਲੇ ਪਾਸੇ ਜਿਹੜੀ ਸੜਕ ਆ ਉੱਥੇ ਇੰਟਰੈਂਸ ਕਾਫੀ ਜ਼ਿਆਦਾ ਸੋਹਣੀ ਦਈਏ ਪੌਦਿਆਂ ਦੇ ਨਾਲ ਪੌਦੇ ਲਾ ਕੇ ਹਨਾ ਸੋ ਉਸ ਹਿਸਾਬ ਦੇ ਨਾਲ ਇਹ ਚੀਜ਼ ਦੇਖਦਾ ਮੈਂ ਜਿਵੇਂ ਆ ਭਾਜੀ ਰਕਬਾ ਵਾ ਇੱਥੇ ਵੀ ਬਾਗ ਹੀ ਲਾਇਆ ਪੂਰਾ ਹੀ ਹੈ ਹਾਂ ਇਹ ਹੈ ਨਾ ਪਹਿਲਾਂ ਜਿਹੜਾ ਇਹਨਾਂ ਨੇ ਬਣਾਇਆ ਸੀ ਨਾ ਹਾਂ ਹਾਂ ਆ ਡੇਰਾ ਪਹਿਲਾਂ ਉਹ ਉੱਥੋਂ ਤੱਕ ਸੀ ਠੀਕ ਆ ਉਹਨਾਂ ਹੁਣ ਡੇਰਾ ਥੋੜਾ ਜਿਹਾ ਸ਼ਾਰਟ ਕਰ ਲਿਆ ਛੋਟਾ ਕਰ ਲਿਆ ਅੱਛਾ ਅੱਛਾ ਤੇ ਹਜੇ ਵੀ ਤਕਰੀਬਨ 3 ਏਕੜਾਂ 'ਚ ਹੈਗਾ ਅੱਛਾ 3 ਕਿੱਲਿਆਂ 'ਚ ਹਲੇ ਹੈਗਾ ਵਾ ਆ ਜਿਹੜੇ 3 ਏਕੜ ਸੀ ਨਾ ਪਹਿਲਾਂ ਛਾਂ 'ਚ ਸੀ ਠੀਕ ਆ ਉਹਨਾਂ ਕੱਢ ਕੇ ਤੇ ਬਾਗ ਲਾਤਾ ਹੈ ਬਾਗ ਲਾਇਆ ਅਮਰੂਦਾਂ ਦਾ ਹਨਾ ਅਮਰੂਦਾਂ ਦਾ ਬਾਗ ਲਾਇਆ ਬਹੁਤ ਸੋਹਣਾ ਬਾਗ ਲੱਗਾ ਹੋਇਆ ਦੇਖੋ ਜੀ ਇਹ ਤੁਸੀਂ ਲੈਣਾ ਚੈੱਕ ਕਰੋ ਐਸ ਰੁਕ ਚੈੱਕ ਕਰੋਗੇ ਨਾ ਲੈਣਾ ਹਾਂ ਹਾਂ ਤੇ ਬਿਲਕੁਲ ਸਿੱਧੀ ਹੋਣੀ ਐ ਐਸ ਰੁਕ ਦੀ ਠੀਕ ਆ। ਐਸ ਰੁਕ ਵੇਖ ਲਓ ਸਿੱਧੀ ਹੋਣੀ ਤਾਂ ਹੀ ਇਹ ਸਿੱਧੀ ਹੋਣੀ ਆ ਐਸ ਰੁਕ ਵੇਖ ਲਓ ਸਿੱਧੀ ਹੋਣੀ ਲੈਣਾ ਨਹੀਂ ਇਧਰੋਂ ਹੀ ਸਿੱਧੀ ਆ ਐਸ ਰੁਕ ਆ ਜਾਓ ਹਾਂ ਇਧਰੋਂ ਹੀ ਸਿੱਧੀ ਆ ਨਹੀਂ ਵਾਕਿਆ ਯਾਰ ਬੜਾ ਕਿਸੇ ਕਾਰੀਗਰ ਨੇ ਲਾਇਆ ਬਾਗ ਤੇ ਬੜਾ ਸੋਹਣਾ ਇੱਧਰ ਵੀ ਅਮਰੂਦਾਂ ਵਾਲਾ ਬਾਗ ਲੱਗਾ ਹੋਇਆ
ਸਾਹਮਣੇ ਲੱਗੀਆਂ ਹੋਈਆਂ ਜੀ ਖਜੂਰਾਂ ਡੋਕੇ ਇਹਨੂੰ ਤਾਂ ਭਰ ਭਰ ਮਾਸ਼ਾਅੱਲਾ ਕਹਿ ਲਓ ਵੀ ਲੱਗਾ ਹੋਇਆ ਫਲ ਕਰੋ ਚੈੱਕ ਉਹ ਦੇਖੋ ਉੱਤੇ ਲੱਗਾ ਹੋਇਆ ਤੇ ਇਹਦੇ ਨਾਲ ਹੀ ਆਓ ਆਪਣਾ ਆ ਜਾਂਦਾ ਠਾਣਾ। ਅੱਛਾ ਸਾਰਾ ਕੁਝ ਤੁਹਾਡੇ ਕੋਲੇ ਹੀ ਆ ਹੈ ਇੱਕੋ ਮਰੱਬੇ 'ਚ ਭਾਈ ਸਾਰਾ ਕੁਝ ਲਾਇਆ ਤੁਸੀਂ ਕੀ ਬਾਤ ਆ ਯਾਰ। ਲਓ ਜੀ ਆਹ ਠਾਣਾ ਵਾ ਆਹ ਠਾਣੇ ਦੀ ਬੈਕ ਆ ਸਾਰੀ ਬਹੁਤ ਸੋਹਣਾ ਵਿਊ ਤੇ ਬੜਾ ਸੋਹਣਾ ਮੰਜ਼ਰ ਆ। ਮੈਂ ਕਿਹਾ ਨਿਕਲੇ ਆ ਸਾਰਾ ਕੁਝ ਤੁਹਾਨੂੰ ਵਿਖਾਈਏ ਇੱਥੋਂ ਦਾ ਆਲਾ ਦੁਆਲਾ ਬੜਾ ਡਿਟੇਲ ਦੇ ਨਾਲ। ਡੇਰੇ ਵਾਲਿਆ ਸਾਨੂੰ ਵੇਖਣ ਵਾਲੇ ਤੇ ਵਹਿੰਦੇ ਰਹਿੰਦੇ ਹਾਂ ਹਾਂ ਮੈਂ ਕਿਹਾ ਆਪਣੇ ਭਰਾ ਨੂੰ ਵਿਖਾਈਏ ਨਾਲ ਵੇਖਣ ਵਾਲੇ ਵੇਖਣ। ਨਹੀਂ ਸਹੀ ਗੱਲ ਆ ਭਾਜੀ ਮਤਲਬ ਤੁਸੀਂ ਦੇਖੋ ਨਾ ਸਾਰੀਆਂ ਚੀਜ਼ਾਂ ਤੇ ਤੁਸੀਂ ਦਿਖਾਉਂਦੇ ਹੋ ਠੀਕ ਆ। ਆਹ ਹੁਣ ਜਿਹੜੀ ਡਿਟੇਲਿੰਗ ਆ ਨਾ ਇਹ ਸ਼ਾਇਦ ਘੱਟ ਦਿਖਾਉਂਦੇ ਆ। ਅਸੀਂ ਵੈਸੇ ਵੀਡੀਓ ਬਣਾ ਲੈਂਦੇ ਨਾ ਡੇਰੇ ਆ ਕੇ। ਹਾਂ ਹਾਂ ਵੀ ਚਾਚਾ ਕੀ ਹਾਲ ਏ? ਚਾਚਾ ਜੀ ਠੀਕ ਹੋ? ਠੀਕ ਹੈ ठीक बड़ा माल ਤਬੀਅਤ ਸਿਹਤ ਕਿਵੇਂ ਆ ਜੀ? ठीक ठाक ਮਾਸ਼ਾਅੱਲਾ ਤੋੜੀ ਉਹਨੇ ਅਮਰੂਦ थोड़ी उन्हें जी देख दा बल्ला खार करे ਕੀ ਬਾਤ ਆ ਜੀ ਕੀ ਬਾਤ ਆ। ਲਓ ਜੀ ਚਾਚਾ ਤੋੜੀ ਜਾਂਦਾ ਇੱਧਰ ਅਮਰੂਦ ਤੇ ਅਮਰੂਦਾਂ ਦਾ ਵੀ ਮਾਸ਼ਾਅੱਲਾ ਫਲ ਫੁੱਲ ਚੰਗਾ ਲੱਗਾ ਹੈ ਕੀ ਬਾਤ ਆ ਜੀ। ਹਾਂ ਫੁੱਲ ਐਚਡੀ ਇਹ ਡੇਰੇ ਵਾਲਿਆ ਹਾਂ 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 ਅਮਰੂਦ ਤੂੰ ਖਾ ਕੇ ਵੇਖਣੇ ਆ ਅੱਛਾ ਤੇ ਫਿਰ ਦੱਸਣਾ ਮੈਨੂੰ ਖਾ ਕੇ ਵੇਖ। ਕੀ ਬਾਤ ਆ ਭਾਜੀ। ਲਓ ਜੀ ਅਮਰੂਦਾਂ ਵਾਲਾ ਬਾਗ ਆ ਤੇ ਕਿਆ ਲੈਵਲ ਦਾ ਫਲ ਲੱਗਾ ਮਾਸ਼ਾਅੱਲਾ। ਤੁਸੀਂ ਚੈੱਕ ਕਰੋ ਕਿ ਲੱਦਿਆ ਮਤਲਬ ਦੱਸਦੀ ਆ ਪੈਲੀ ਵੀ ਮੈਂ ਹੈਗੀ ਆ ਹੈ ਹੋਰ ਆ ਜਿਹੜੇ ਗਰਮੀਆਂ 'ਚ ਅਮਰੂਦ ਹੁੰਦੇ ਆ ਨਾ ਹਾਂ ਹਾਂ ਇਹਨਾਂ ਨੂੰ ਕੀੜਾ ਸੁੰਡੀ ਬਹੁਤ ਹੁੰਦੀ ਆ। ਠੀਕ ਆ ਇਹਨਾਂ ਦੀ ਬਹੁਤ ਕੇਅਰ ਕਰਨੀ ਪੈਂਦੀ ਆ ਗਰਮੀਆਂ ਦੇ ਫਲ ਵਾਸਤੇ। ਠੀਕ ਆ ਸਮਝ ਲਓ ਕਿ ਜਿਵੇਂ ਬੰਦੇ ਨੂੰ ਮੁੰਡਾ ਸਾਂਭੀਦਾ ਆਪਦਾ ਮੁੰਡਾ ਸਮਝਦਾ ਨਾ ਐਵੇਂ ਹੀ ਅਮਰੂਦ ਸਾਹਮਣਾ ਤੇ ਇਹਨੇ ਤਿਆਰ ਹੋਣਾ। ਠੀਕ ਆ ਤਾਂ ਜਾ ਕੇ ਸੁੰਡੀ ਤੋਂ ਵੱਜਦਾ। ਨਹੀਂ ਭਾਜੀ ਵੈਸੇ ਵੀ ਬਾਗ ਦੀ ਕੇਅਰ ਦੱਸਦੀ ਪਈ ਆ ਕਿ ਫਲ ਲੱਗਾ ਮਾਸ਼ਾਅੱਲਾ ਬੜਾ ਜ਼ਿਆਦਾ ਵਾ ਤੇ ਦੇਖੋ ਨਾ ਕਿ ਮਾਸ਼ਾਅੱਲਾ ਕਿਆ ਕਮਾਲ ਲੱਦਿਆ ਹੋਇਆ ਵਾ। ਰੱਬ ਸੋਹਣਾ ਰਿਜ਼ਕ ਦੇ ਵਿੱਚ ਬਰਕਤ ਪਾਵੇ ਨਸੀਬਾਂ 'ਚ ਕਰੇ। ਆ ਸੜਕ ਆ ਮੇਨ ਹਾਂ ਇੱਧਰ ਵੀ ਪੌਦੇ ਦੇ ਵਿੱਚੋਂ ਦੀ ਬੰਦਾ ਲੰਘਿਆ। ਕੀ ਬਾਤ ਹੈ। ਦੋਸਤੋ ਅਸਲਾਮ ਵਾਲੇਕਮ। ਦੋਸਤੋ ਮੈਂ ਚੱਲਾਂ ਵਾਅਦਾ ਨਿਭਾਉਣਾ ਆਪਦਾ। ਹਾਂ ਮੈਂ ਜ਼ਰਾ ਸ਼ੌਕ ਪੂਰਾ ਕਰਿਆ ਵਾ ਸ਼ੌਕ ਕਰਵਾ ਵੀ ਆਵਾਂ। ਲਓ ਜੀ ਇੱਧਰ ਆਏ ਆ ਜ਼ਬੈਰ ਭਾਈ। ਜ਼ਬੈਰ ਭਾਈ ਕੀ ਹਾਲ ਆ? ਜ਼ਬੈਰ ਭਾਈ ਨੇ ਕੱਲ ਕਿਹਾ ਸੀ ਆਪਾਂ ਸਵੇਰੇ ਚੱਲਾਂਗੇ ਜੇ ਮੀਂਹ ਰੁਕ ਗਿਆ ਤੇ ਲਓ ਜੀ ਆਪਾਂ ਹੁਣ ਚੱਲੇ ਆ ਭਾਈ। ਕਿੱਥੇ ਜਾਣਾ ਆਪਾਂ ਭਲਾ? ਨਾਲ ਦੇ ਪਿੰਡ ਜਾਣਾ। ਅੱਛਾ ਨਾਲ ਦੇ ਪਿੰਡ ਜਾਣਾ। ਲਓ ਜੀ ਅਸੀਂ ਚੱਲੇ ਆ ਨਾਲ ਦੇ ਪਿੰਡ। ਅੱਜ ਸਵੇਰ ਦੇ ਆਪਾਂ ਆਲੇ ਦੁਆਲੇ ਪਿੰਡ ਹੀ ਫਿਰਦੇ ਪਏ ਆ ਤੇ ਇੱਥੇ ਬਾਈ ਕੋਲੇ ਕਹਿੰਦੇ ਵੀ ਭਰਾ ਹੈਗਾ ਉਹ ਤੋਂ ਘੋੜੇ ਬੜੇ ਚੰਗੇ ਖੜੇ ਆ। ਮੈਂ ਕਿਹਾ ਚਲੋ ਵੇਖ ਕੇ ਆਉਂਦੇ ਆ। ਬਾਈ ਕਹਿੰਦਾ ਸੀ ਤਾਰੀਫ ਕਰਦਾ ਸੀ ਕਿ ਵੇਖਦੇ ਆ ਨਾਲੇ ਤੁਹਾਨੂੰ ਵਿਖਾਉਂਦੇ ਆ ਕਿ ਕਿਹੋ ਜਿਹਾ ਬੰਦਿਆਂ ਦਾ ਸ਼ੌਕ ਹੈ ਇੱਥੋਂ ਦੇ ਆਲਾ ਦੁਆਲਾ ਦਾ ਨਾ। ਲਓ ਜੀ ਪਹੁੰਚ ਆਏ ਆ ਅਸੀਂ ਇੱਥੇ ਲਾਗੇ ਪਿੰਡ ਆ ਲੈਲਪੁਰ ਦੇ ਤੇ ਭਾਈ ਖੜੇ। ਭਾਈ ਕੀ ਹਾਲ ਚਾਲ ਆ? ਠੀਕ ਹੋ? ਤਬੀਅਤ ਸਿਹਤ ਵਧੀਆ ਬਾਈ। ਇੱਧਰ ਜ਼ਬੈਰ ਸਾਹਿਬ ਆਏ ਆ ਨਾਲ। ਭਾਜੀ ਤੁਹਾਨੂੰ ਤੇ ਮੇਰੇ ਹਿਸਾਬ ਨਾਲ ਘੋੜਿਆਂ ਦੀ ਜ਼ਿਆਦਾ ਕੋਈ ਬਲੱਡ ਲਾਈਨ ਦਾ ਨਹੀਂ ਪਤਾ ਹੋਣਾ। ਆਪਾਂ ਨਹੀਂ ਕਿਸੇ ਗੱਲ ਦਾ ਪਤਾ ਸ਼ੌਕ ਹੈ ਵਾ ਹੈ ਪਰ ਖਾਂਗੇ ਤੇ ਆਪੇ ਪਤਾ ਲੱਗ ਪਤਾ ਲੱਗ ਜੂਗਾ। ਲਓ ਜੀ ਮਾਸ਼ਾਅੱਲਾ ਇੱਧਰ ਵਸ਼ੀਰਾ ਖੜਾ ਵਾ ਘੋੜਾ ਵਾ। ਭਾਜੀ ਕਿਹੜੀ ਬਲੱਡ ਲਾਈਨ ਦਾ ਇਹ ਜੀ ਲਾਹੌਰ ਟੀਐਮ ਖਲੋਤਾ ਹੈ ਫਾਰਮ ਤੇ ਜ਼ੁਲੇ ਸਿਆਲ ਵਾਲਾ ਚਿੱਟਾ ਜਿਹੜਾ ਨੁਕਰਾ। ਹਾਂਜੀ ਉਹਦਾ ਪੁੱਤਰ ਹੈ ਜੀ। ਕੀ ਬਾਤ ਆ ਜੀ ਮਾਸ਼ਾਅੱਲਾ। ਕਿੰਨੀ ਕੀ ਉਮਰ ਭਾਈ ਇਹਦੀ? ਇਹਦੀ 7 ਸਾਲ ਹੋ ਗਈ ਹੈ ਤੇ ਹਾਈਟ ਵਗੈਰਾ ਕਿੰਨੀ ਇਹਦੀ? ਹਾਈਟ ਇਹਦੀ 63-64 ਪਲੱਸ ਹੈ ਜੀ। ਅੱਛਾ ਅੱਛਾ ਮਾਸ਼ਾਅੱਲਾ। ਉਹ ਖੜਾ ਲੱਗਦਾ ਨਾ ਅਸਲ 'ਚ ਘੋੜੇ ਦਾ ਹਿਸਾਬ ਸਾਡੇ ਇੱਥੇ ਜਿਹੜੇ ਦੇਸੀ ਹੈ ਨਾ ਉਹਨਾਂ ਤੇ ਕਾਠੀ ਪਾਓ ਤੇ 2 ਇੰਚ ਹੋਰ ਵੱਧ ਜਾਂਦੇ ਆ। ਇਹ ਵੈਸੇ ਹੀ ਸਾਡੇ ਇੱਥੇ ਬਣਿਆ ਕਿ ਗਰਾਊਂਡ 'ਚ ਕੱਢੋ ਤੇ 2 ਇੰਚ ਹੋਰ ਵੱਧਦੇ ਆ ਤੇ ਮਾਸ਼ਾਅੱਲਾ ਖੜੋਤਾ ਜੀ ਬੜਾ। ਸਾਡੇ ਜਿਹੜੇ ਲਹਿੰਦੇ ਪੰਜਾਬ ਦੇ ਵਿੱਚ ਜ਼ੁਲੇ ਸਿਆਲ ਦਾ ਨਾਮ ਕਾਫੀ ਜ਼ਿਆਦਾ ਜਿਹੜੇ ਸ਼ੌਕੀਨ ਹਜ਼ਰਾਤ ਵੇਖਦੇ ਆ ਜਿਨ੍ਹਾਂ ਨੂੰ ਪਤਾ ਵਾ ਤੇ ਉਹਨਾਂ ਨੂੰ ਪਤਾ ਹੋਣਾ ਕਿ ਜ਼ੁਲੇ ਸਿਆਲ ਵਾਲੇ ਘੋੜਿਆਂ ਦਾ ਕੀ ਤਾਰਫ ਆ। ਇਹ ਉਹਦਾ ਬੱਚਾ ਜੀ ਹੋਰ ਵੀ ਤੁਹਾਨੂੰ ਦਿਖਾਉਂਦੇ ਅੱਗੇ। ਕੀ ਬਾਤ ਆ ਜੀ। ਇੱਧਰ ਲੱਗਾ ਹੋਇਆ ਪਿੱਪਲ ਕੇ ਬੋਰਡ ਲੱਗਾ ਹੋਇਆ ਤੇ ਇੱਧਰ ਖੜੀ ਆ ਥੱਲੇ ਵਸ਼ੇਰੀ ਮਾਸ਼ਾਅੱਲਾ। ਭਾਜੀ ਇਹ ਕਿੰਨੀ ਹਾਈਟ ਆ ਵਸ਼ੇਰੀ ਦੀ? ਇਹ ਵਿਸ਼ੇਰੀ ਦੀ ਜੀ 6.5 ਕਿੱਥਾਂ ਜੇ ਅਸੀਂ ਵੈਸੇ ਫੀਤੇ ਨਾਲ ਤੇ ਕਦੀ ਨਹੀਂ ਕੀਤੀਆਂ ਪਰ ਹੈ ਵਾ ਕਾਰਡ ਵੜ ਤਾਂ ਕਾਰਡ ਕੀ ਤਾਂ ਹੋਊਗੀ ਹੈ। ਕਿਉਂ ਨਹੀਂ ਇਹਦੀ ਉਮਰ ਹੈ 26 ਮਹੀਨੇ ਦੀ। ਅੱਛਾ 26 ਮਹੀਨੇ ਆ ਤੇ ਗੱਬਣ ਵੀ ਆ ਕਹਿੰਦੇ। ਇਹ 1.5 ਮਹੀਨਾ ਹੋਇਆ ਕਰਾਸ ਕਰਵਾਈ ਤੇ ਚੈੱਕ ਨਹੀਂ ਕਰਵਾਈ। ਅੱਛਾ ਚਲੋ ਅੱਲਾ ਕਰੇ ਫਿਰ ਅਸੀਂ ਕਹਿ ਤਾ ਗੱਬਣ ਆ। ਸਾਨੂੰ ਆਪਦੇ ਵਾਲੀ ਦਾ ਪਤਾ ਨਹੀਂ ਲੱਗਦਾ ਹਲੇ ਪਰ ਤੁਹਾਡੀ ਗੱਬਣ ਹੀ। ਲਓ ਜੀ ਮਾਸ਼ਾਅੱਲਾ ਬੜੀ ਸੋਹਣੀ ਆ ਯਾਰ। ਲਓ ਜੀ ਮਾਸ਼ਾਅੱਲਾ ਆਹ ਜਿਹੜੀ ਬਲੱਡ ਲਾਈਨ ਹੈ ਸਾਡੇ ਇੱਧਰ ਲਹਿੰਦੇ ਪੰਜਾਬ ਦੀ ਕੱਕਾ ਬਰਾਲਾਂ ਵਾਲਾ ਇਹ ਬਲੱਡ ਲਾਈਨ ਸਾਡੀ ਬਹੁਤ ਤਗੜੀ ਆ ਤੇ ਇਹਦੇ ਵਿੱਚ ਤੁਸੀਂ ਕਹਿ ਲਓ ਵੀ ਕਹਿੰਦੇ ਵੀ ਕੱਕਿਆਂ ਦੇ ਘੋੜੇ ਭਜਦੇ ਹੁੰਦੇ ਨਾ ਗਰਾਊਂਡ ਦੇ ਵਿੱਚ ਤੇ ਪਿੰਡ ਥਾਪ ਸੁਣਦੇ ਹੁੰਦੇ ਸੀ ਵੀ ਘੋੜਾ ਭੱਜਣ ਦਿਆ ਗਰਾਊਂਡੇ। ਕਿਉਂ ਜੀ? ਇਸ ਤਰ੍ਹਾਂ ਹੀ ਆ ਜੀ। ਲਓ ਜੀ ਮਾਸ਼ਾਅੱਲਾ ਆ ਜੀ ਫਖਰੇ ਗਿੱਲ ਸਾਡੇ ਲਹਿੰਦੇ ਪੰਜਾਬ 'ਚ ਕਿਤਾਬ ਇੱਕ ਛਪੀ ਆਲੀ ਵੜੈਚ ਨੇ ਛਪਾਈ ਆ ਤੇ ਉਹਦੇ ਵਿੱਚ ਵੀ ਇਹਦਾ ਨਾਮ ਆ ਜੀ ਮਤਲਬ ਬਲੱਡ ਲਾਈਨ ਦੇ ਵਿੱਚ। ਤੇ ਭਾਜੀ ਇਹਦੀ ਉਮਰ ਕਿੰਨੀ ਕੀ ਆ? ਇਹਦੀ ਉਮਰ ਜੀ 9 ਸਾਲ। ਅੱਛਾ 9 ਸਾਲ। ਹਾਈਟ ਵਗੈਰਾ ਕਿੰਨੀ ਕੀ ਇਹਦੀ? ਹਾਈਟ ਇਹਦੀ 62 ਹੀ
62 ਹੈਗੀ ਆ 62 ਅੱਛਾ ਮਾਸ਼ਾਅੱਲਾ। ਵੈਸੇ ਅੱਛਾ ਪਤਾ ਕੀ ਹੈ, ਘੋੜਾ ਖੜਾ ਇਦਾਂ ਲੱਗਦਾ ਜਿਵੇਂ ਨਾ ਵੀ ਹਾਈਟ ਥੋੜੀ ਦਾ ਵਾ ਜਾਂ ਕੁਝ ਵੀ ਇਦਾਂ, ਲੇਕਿਨ ਕੋਲੇ ਆ ਕੇ ਪਤਾ ਲੱਗਦਾ ਕੈਮਰੇ ਸ਼ਾਇਦ ਮੈਂ ਨਾ ਵਿਖਾ ਪਾਉਂਦਾ ਹੋਵਾਂ। ਤੇ ਇਹ ਅਸਲ 'ਚ ਮੀਂਹ ਮੂੰਹ ਸਾਡੇ ਪਿਆ ਵਾ ਤੇ ਸਾਡਾ ਹਿਸਾਬ ਆ ਜਦੋਂ ਗਰਾਊਂਡੇ ਲਿਜਾਣਾ ਅਸੀਂ ਐ ਉਦੋਂ ਚਮਕਾ ਕੇ ਲਿਜਾਨੇ ਆ ਹੈ ਨਹੀਂ ਮਾਸ਼ਾਅੱਲਾ ਬਹੁਤ ਸੋਹਣਾ ਜੀ। ਤੇ ਇਹ ਭਾਜੀ ਪਿਓਰ ਕੱਕਿਆਂ ਦੇ ਵਿੱਚੋਂ ਕੱਕਿਆਂ ਚ ਮਾਂ ਵੱਲੋਂ ਵੀ ਤੇ ਪਿਓ ਵੱਲੋਂ। ਅੱਛਾ ਕੀ ਬਾਤ ਆ ਜੀ ਮਾਸ਼ਾਅੱਲਾ। ਅਲੀ ਹਦਰ ਜਿਹੜਾ ਵਾ ਭਾਈ ਆਪਣਾ ਉਹਨਾਂ ਦੇ ਉੱਤੇ ਵੀ ਉਹਨਾਂ ਦੀ ਘੋੜੀ ਤੇ ਵੀ ਇਹੀ ਆ ਮੇਟ ਹੋਇਆ ਹਨਾ। ਹਾਂਜੀ ਚਲੋ ਮਾਸ਼ਾਅੱਲਾ ਕੀ ਬਾਤ ਆ। ਤੇ ਇੱਧਰ ਇਹਦੀ ਖੜੀ ਆ ਭੈਣ ਹੀ ਇਹਦੀ ਇਹ ਭੈਣ ਆ ਮਾਂ ਵੱਲੋਂ ਵੀ ਤੇ ਪਿਓ ਵੱਲੋਂ ਸਕੀ। ਅੱਛਾ ਸਕੀ ਭੈਣ ਆ। ਤੇ ਬੱਚਾ ਇਹਦਾ ਉਹ ਜਿਹੜਾ ਬੱਚਾ ਵਾ ਬੱਚਾ ਉਹਦਾ ਘੋੜੀ ਦਾ ਹੀ। ਅੱਛਾ ਇਹ ਬੱਚਾ ਵੀ ਮੈਂ ਹਿਸਾਬ ਲਾਇਆ ਕੋਈ ਮਹੀਨੇ ਦੋਵਾਂ ਦਾ ਹੀ ਆ। ਇਹ ਬੱਚਾ ਜੀ 1.5 ਮਹੀਨੇ ਦਾ। 1.5 ਮਹੀਨੇ ਦਾ ਭਾਜੀ। ਹਾਈਟ ਮਾਸ਼ਾਅੱਲਾ ਬੜੀ ਆ ਇਹਦਾ ਜੀ। ਪਿਓ ਬੜਾ ਵੱਡਾ ਜੀ। ਕਿਹੜਾ ਇਹਦਾ ਪਿਓ? ਪਿਓ ਇਹਦਾ ਜੀ ਸਰਗੋਧੇ ਖਲੋਤਾ ਬਲੰਦ ਬਖਤ ਅਹਿਮਦ ਹਸਨ ਬਲਵਾਣੇ। ਬੁਲੰਦ ਬਖਤ ਹਾਂ। ਮੁਸ਼ਕਾ ਜਿਹੜਾ ਸੀ ਹਾਂਜੀ ਮੁਸ਼ਕਾ। ਠੀਕ ਆ। ਪਿਓ ਜਿਹੜੀ ਉਧਰ ਵਿਸ਼ੇਰੀ ਆ ਉਹ ਵੀ ਉਹਦੀ ਆ। ਅੱਛਾ ਉਹ ਵੀ ਉਹਦੀ ਆ। ਹਾਈਟਡ ਘੋੜਾ ਸੀ। ਅੱਛਾ ਨਹੀਂ ਮਾਸ਼ਾਅੱਲਾ ਬਹੁਤ ਕਮਾਲ ਵਸ਼ੀਰਾ ਹੈ। ਐਗਰੀਕਲਚਰ ਯੂਨੀਵਰਸਿਟੀ ਤੋਂ ਸੈਕਿੰਡ ਪੋਜੀਸ਼ਨ ਆਈ ਸੀ 2022 ਦੇ ਵਿੱਚ। ਕਿਹਦੀ ਆਪਣੀ ਘੋੜੀ ਦੀ? ਕਮੈਦ ਦੀ। ਅੱਛਾ ਅੱਛਾ ਮਾਸ਼ਾਅੱਲਾ ਕੀ ਬਾਤ ਹੈ। ਸਨੱਪ ਦੇ ਵਿੱਚ ਹਾਂਜੀ ਸੋਹਣਾ ਖੂਬਸੂਰਤ। ਖੂਬਸੂਰਤੀ ਦੇ ਵਿੱਚ ਕੀ ਬਾਤ ਹੈ ਜੀ ਮਾਸ਼ਾਅੱਲਾ। ਸਰ ਸਾਹਿਬ ਜਾਂਦੀ ਕਰੋ ਮਾਸ਼ਾਅੱਲਾ। ਰੱਬ ਜ਼ਿੰਦਗੀ ਕਰੇ ਜੀ, ਰੱਬ ਤੁਹਾਡੀ ਨਸੀਬਾਂ 'ਚ ਕਰੇ। ਬਹੁਤ ਸੋਹਣਾ ਮਾਸ਼ਾਅੱਲਾ। ਉਹ ਜੀ ਆ ਹੈਗੀ ਆ ਵਸ਼ੀਰੀ ਘੋੜੀ ਆ ਇਹਦੇ ਨਾਲ ਦੀ, ਇਹਦੀ ਭੈਣ ਆ ਇਹ ਬੜੀ ਪਿਆਰੀ ਆ। ਇਹ 2022 ਦੇ ਵਿੱਚ ਵਿਨ ਹੋਈ ਸੀ, ਸੈਕੰਡ ਪੋਜੀਸ਼ਨ ਤੇ ਆਈ ਸੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚੋਂ। ਆਪਣੇ ਹੁੰਦੀਆਂ ਵਾ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕੰਪੀਟੀਸ਼ਨ ਹੁੰਦੇ ਆ, ਉਹਦੇ ਵਿੱਚੋਂ ਹੀ ਆਈ ਸੀ ਜੀ। ਇਹਦਾ ਪੁੱਤਰ ਆ ਉਹ ਛੋਟਾ ਉਸ ਤੋਂ ਵੱਡਾ ਹਾਂ ਅੱਛਾ ਸਭ ਤੋਂ ਵੱਡਾ ਬੈਨੀਫਿਟ ਭਾਜੀ ਆ ਜਿਹੜਾ ਬੋਰਡ ਹੈ। ਕੀ ਬਾਤ ਆ ਯਕੀਨ ਮੰਨ। ਇਹ ਜਿਹੜੇ ਡੇਰੇ ਤੇ ਆ ਉਹ ਭਾਗਾਂ ਵਾਲਾ ਡੇਰਾ ਹੀ ਆ। ਰੌਣਕ ਲੱਗੀ ਆ ਉਤੋਂ ਬੋਰਡ ਦੀ ਛਾਵੇਂ ਹੈ। ਕੀ ਬਾਤ ਆ ਜੀ ਮਾਸ਼ਾਅੱਲਾ। ਆਮ ਤੇ ਪਹੁੰਚੇ ਆ ਤੇ ਮੀਂਹ ਫੇਰ ਆ ਗਿਆ। ਅੱਲਾ ਹੀ ਖੈਰ ਕਰੇ ਜੀ। ਸੌਣ ਤਾਂ ਲੱਗਾ ਇਸ ਵਾਰੀ ਪੂਰੇ ਭਾਰ ਦੇ ਨਾਲ ਹੈ। ਲੋ ਜੀ ਬਾਰਿਸ਼ ਆ ਗਈ ਆ ਤੇ ਬੱਕਰੀਆਂ ਇੱਧਰ ਵੜ ਗਈਆਂ ਅੰਦਰ ਤੇ ਇੱਧਰ ਮੱਝਾਂ ਖੜੋਤੀਆਂ ਹੋਈਆਂ ਮੈਂ ਬਾਹਰ। ਕੁਛ ਬਾਹਰ ਖੜੋਤੀਆਂ ਤੇ ਕੁਛ ਅੰਦਰ ਇੰਜੋਏ ਕਰ ਰਹੀਆਂ ਜੀ ਪੂਰਾ। ਇਹ ਹੁਣ ਆ ਜਾਣੀਆਂ ਸਾਰੀਆਂ ਹੀ ਬਾਹਰ ਕਿਉਂਕਿ ਬਾਰਿਸ਼ ਆਈ ਆ ਤੇ ਬੜਾ ਮਾਹੌਲ ਬਣ ਗਿਆ। ਇੱਧਰ ਵੀ ਕਹਿੰਦੇ ਚਾਚਾ ਆਰਿਫ ਉਹ ਕਿਤੇ ਹੋ? ਉਹ ਮੀਂਹ ਆਇਆ ਵਦਾ ਮੀਂਹ ਆਇਆ ਵਦਾ। ਮੈਂ ਕਿਹਾ ਨਾ ਲਓ ਅੱਜ ਤਾਂ ਥੱਕੇ ਪਏ ਨਹੀਂ ਹੈ। ਥੱਕ ਪਏ ਨਹੀਂ ਕਾਰੀ ਸਾਹਿਬ। ਅਮਾਰ ਨੂੰ ਤਾਂ ਤਾਪ ਚੜਾ ਦਿੱਤਾ ਹੈ। ਤੁਹਾਨੂੰ ਚੜ ਜਾਣਾ ਸ਼ਾਮ ਤੱਕ। ਮੀਂਹ ਵੇਖ ਕੇ ਤਾਪ ਚੜ ਜਾਂਦਾ ਭਾ ਸਾਰਿਆਂ ਨੂੰ ਹੀ ਹੈ। ਕੰਮ ਵੇਖ ਕੇ ਨਹੀਂ ਅੱਛਾ ਬੜੀ ਗਰਮੀ ਸੀ, ਬੜਾ ਹਵਾ ਸੀ ਹਨਾ। ਹਾਂ ਬਾਬਾ ਗਰਮੀ ਹੈ ਹੀ ਬੜੀ ਸੀ। ਹੁਮ ਜਿਹਾ ਵੱਜਾ ਹੋਇਆ ਸੀ ਨਾ। ਹਾਂ ਅਮਾਰ ਨੂੰ ਤਾਂ ਬੁਖਾਰ ਚੜਿਆ ਕੱਲ ਦਾ ਮੀਂਹ ਦੇ ਵਿੱਚ ਨਹਾ ਕੇ। ਚਲੋ ਅੱਲਾ ਖੈਰ ਕਰੇ। ਅਮਾਰ ਨੂੰ ਚੜ ਗਿਆ ਕੱਲ ਦਾ ਭਾਈ ਤਾਪ। ਕੱਲ ਮੀਂਹ ਦੇ ਵਿੱਚ ਕਿਤੇ ਨਹਾਉਂਦਾ ਰਿਹਾ ਤੇ ਮੁੜ ਕੇ ਫਿਰ ਤੁਹਾਨੂੰ ਪਤਾ ਵੀ ਕੰਮ ਹੋ ਗਿਆ ਠੰਡਾ ਤੱਤਾ ਜਿਹਾ ਤੇ ਉਤੋਂ ਕੰਮ ਸ਼ਾਮ ਹੀ ਹੈਗਾ। ਸਾਰੀ ਗੱਲ ਹੁਣ ਜ਼ਿੰਮੇਵਾਰੀ ਆਈ ਆ ਮਾਰ ਤੇ ਜ਼ਿਆਦੀ ਤੇ ਹੁਣ ਤਾਪ ਚੜ ਗਿਆ। ਹੁਣ ਉਧਰ ਪਿਆ ਵਾ ਤੇ ਇਧਰ ਮੀਂਹ ਆ ਗਿਆ। ਮੈਂ ਕਿਹਾ ਮੀਂਹ ਆਇਆ ਬਾਹਰ ਆ ਹੁਣ ਨਹਾਈਏ। ਪਤਾ ਨਹੀਂ ਹੋਈ ਆਪਣੇ ਅੱਜ ਹਿੰਮਤ ਨਹੀਂ ਹੈਗੀ। ਕੁਝ ਭਰਾਵਾਂ ਦੇ ਕਮੈਂਟ ਸੀ ਕਹਿੰਦੇ ਵੀ ਅਮਾਰ ਨੇ ਤੇ ਤੁਸੀਂ ਬੜਾ ਇੰਜੋਏ ਕੀਤਾ ਮੀਂਹ ਦੇ ਵਿੱਚ। ਬਿਲਕੁਲ ਜੀ ਕੱਲ ਦਾ ਜਿਹੜਾ ਦਿਨ ਸੀ ਬੜਾ ਸੋਹਣਾ ਤੇ ਬੜਾ ਸਵਾਦੀ ਲੰਘਿਆ ਸਾਡਾ। ਤੇ ਮੈਂ ਆਇਆ ਪਹਿਲੀ ਵਾਰੀ ਤੁਹਾਨੂੰ ਪਤਾ ਤੇ ਸਵਾਦ ਨਜ਼ਾਰਾ ਪੂਰਾ ਮਾਸ਼ਾਅੱਲਾ। ਨਾਸਰ ਭਾ ਨਹੀਂ ਹੈਗੇ ਲੇਕਿਨ ਮੁੰਡਿਆਂ ਨੇ ਬਾਕੀ ਵੀਰ ਭਰਾਵਾਂ ਨੇ ਕਮੀ ਜਿਹੜੀ ਆ ਪੂਰੀ ਕੀਤੀ। ਐਂ ਕਹਿ ਲਓ ਵੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਭਾ ਦੀ। ਤੇ ਬਾਕੀ ਕੰਮ ਕਾਰ ਤਾਂ ਤੁਹਾਨੂੰ ਪਤਾ ਡੇਰੇ ਤੇ ਚੱਲਦਾ। ਅੱਜ ਮੈਂ ਸੋਚਿਆ ਸੀ ਵੀ ਮੈਂ ਕਿਹਾ ਯਾਰ ਵੀ ਆਲਾ ਦੁਆਲਾ ਤੁਹਾਨੂੰ ਵਿਖਾਈਏ ਥੋੜਾ ਜਿਹਾ ਕੁਝ ਹੋਰ। ਮਤਲਬ ਡੈਫੀਨੇਟਲੀ ਤੁਸੀਂ ਫਾਰਮ ਦੇ ਉੱਤੇ ਵਲੌਗ ਡੇਲੀ ਦੇਖਦੇ ਹੋ। ਆਲੇ ਦੁਆਲੇ ਦਾ ਮੈਂ ਕਿਹਾ ਕੁਝ ਦਿਖਾਈਏ। ਠੀਕ ਆ ਆਪ ਦੇ ਨਾਲ ਸ਼ੌਕ ਦੇਖੀਏ ਜਿਹੜਾ ਸ਼ਿਆਵਾਂ ਦਾ ਸਾਨੂੰ ਸ਼ੌਕ ਆ ਨਾਲ ਤੁਹਾਨੂੰ ਵੀ ਸ਼ੌਕ ਕਰਾਈਏ ਤੇ ਨਾਲੇ ਤੁਹਾਨੂੰ ਆਲਾ ਦੁਆਲਾ ਫਿਰ ਕੇ ਵਿਖਾਈਏ ਕੁਝ ਗੱਲਾਂ ਬਾਤਾਂ ਹੈ। ਸੋ ਉਮੀਦ ਕਰਦਾ ਕਿ ਆਹ ਜਿਹੜੀ ਚੀਜ਼ ਆ ਤੁਸੀਂ ਇੰਜੋਏ ਕੀਤੀ ਹੋਣੀ ਆ। ਠੀਕ ਆ ਮੈਂ ਹੁਣ ਬਾਹਰ ਨਿਕਲਿਆ ਮੈਂ ਕਿਹਾ ਯਾਰ ਥੋੜਾ ਜਿਹਾ ਵੱਖਰਾ ਹੋ ਜਾਏਗਾ ਕਿਉਂਕਿ ਫਾਰਮ ਤੇ ਮਤਲਬ ਆਪਾਂ ਇੱਥੇ ਵੀ ਆ ਪਿੱਛੇ ਵੀ ਆਪਣੀਆਂ ਗਾਵਾਂ ਗੂਵਾਂ ਹੈਗੀਆਂ ਕੰਮ ਕਾਰ ਤਾਂ ਪਿੱਛੇ ਵੀ ਆ ਉਹ ਤਾਂ ਸਾਰਾ ਚੱਲਦਾ ਰਹਿੰਦਾ ਤੁਹਾਨੂੰ ਪਤਾ ਨਾਲ ਦੀ ਨਾਲ। ਤੇ ਬਾਕੀ ਜੀ ਆ ਜਿਹੜਾ ਵਲੌਗ ਆ ਆਪਾਂ ਅੱਜ ਕਰਦੇ ਆ ਐਂਡ। ਸੋ ਇਸ ਵਲੌਗ ਦੇ ਥੱਲੇ ਤੁਸੀਂ ਆਪਦੇ ਜਿਹੜੇ ਕਮੈਂਟ ਆ ਨਾ ਉਹ ਲਾਜ਼ਮੀ ਕਰਨੇ ਆ। ਸੋ ਅਗਲੇ ਵਲੌਗਾਂ ਦੇ ਵਿੱਚ ਸਾਰਿਆਂ 'ਚ ਜਿੰਨੇ ਹੁਣ ਨੈਕਸਟ ਵਲੌਗ ਆਉਣਗੇ ਸਾਰਿਆਂ ਦੇ ਵਿੱਚ ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਿਆ ਕਰੂੰਗਾ ਕਿ ਸਾਰੇ ਵੀਰਾਂ ਦਾ ਜਿਹੜਾ ਜਵਾਬ ਆ ਉਹ ਮੈਂ ਦਿਆ ਕਰਾਂ।
ਠੀਕ ਹੈ। ਬੇਸ਼ੱਕ ਰੈਗੂਲਰ ਨਹੀਂ, ਇੱਕ ਦਿਨ ਛੱਡ ਕੇ ਇੱਕ ਦਿਨ ਮੈਂ ਹਰ ਵੀਰ ਦਾ ਨਾਂ ਲੈ ਕੇ ਉਹਦਾ ਮੈਂ ਨਾਲ ਦੀ ਨਾਲ ਲਾਜ਼ਮੀ ਰਿਪਲਾਈ ਕਰਿਆ ਕਰੂੰਗਾ। ਸੋ ਮੀਂਹ ਕਿੱਥੇ ਕਿੱਥੇ ਪੈਂਦਾ ਪਿਆ ਵਾ ਤਾਂ ਕਿੱਥੇ ਕਿੱਥੇ ਖੋਬਾ ਹੋਇਆ ਪਿਆ, ਲਾਜ਼ਮੀ ਦੱਸਿਓ। ਤੇ ਹੁਣ ਦਿਓ ਜੀ ਇਜਾਜ਼ਤਾਂ, ਮਿਲਦੇ ਆ ਅਗਲੇ ਵਲੌਗ 'ਚ। ਬਹੁਤ ਸਾਰਾ ਪਿਆਰ, ਖਿਆਲ ਤੇ ਰਿਸਪੈਕਟ ਦਿਓ ਇਜਾਜ਼ਤਾਂ।